ਬਿਸਮਿਲ੍ਲਾਹਿਰ ਰਹਿਮਾਨ ਰਹੀਮ ਤੇ अस्सलाम वालेकुम। ਅੱਜ ਦੇ ਪੰਜਾਬੀ ਵੀਲੌਗ 'ਚ ਸੱਜਣਾ ਮਿੱਤਰਾਂ ਭੈਣਾਂ ਭਰਾਵਾਂ ਤੇ ਮਾਵਾਂ ਨੂੰ ਜੀ ਆਇਆਂ ਨੂੰ। ਅੱਜ ਦੀ ਗੱਲ ਹੈ ਤੇਲ ਵਾਲੀ ਮਾਸੀ ਤੇ ਥੀਫ ਮਿਨਿਸਟਰ ਬਾਜੀ ਮਰੀਮ ਨਵਾਜ਼। ਹਾਂਜੀ, ਇਹ ਹੁਣ ਤੁਸੀਂ ਸੋਚਦੇ ਹੋਗੇ ਥੀਫ ਕੀ ਹੁੰਦਾ ਪਿੰਡਾਂ 'ਚ ਰਹਿਣ ਵਾਲੇ। ਚੋਰ ਨੂੰ ਅੰਗਰੇਜ਼ੀ 'ਚ ਥੀਫ ਕਹਿੰਦੇ ਨੇ। ਬਾਜੀ ਬਣੀ ਤੇ ਆਪਣੇ ਵੱਲੋਂ ਚੀਫ ਮਿਨਿਸਟਰ ਹੈ, ਪਰ ਬਾਜੀ ਜਿਵੇਂ ਬਣੀ ਹੈ ਉਹ ਹੁਣ ਚੀਫ ਮਿਨਿਸਟਰ ਤੇ ਅਸੀਂ ਕਹਿ ਨਹੀਂ ਸਕਦੇ, ਕਿਉਂਕਿ ਚੀਫ ਮਿਨਿਸਟਰ ਬਣਨ ਵਾਸਤੇ ਪੰਜਾਬ ਅਸੈਂਬਲੀ 'ਚ ਘੱਟੋ ਘੱਟ ਤਕਰੀਬਨ 186 ਜਾਂ 190 ਸੀਟਾਂ ਚਾਹੀਦੀਆਂ ਨੇ। ਬਾਜੀ ਦੀ ਪਾਰਟੀ ਨੂੰ ਮਿਲੀਆਂ ਨੇ ਸਾਰੀਆਂ ਮਿਲਾ ਜਲਾ ਕੇ 40 ਸੀਟਾਂ। 40 ਸੀਟਾਂ 'ਚੋਂ ਜਿਵੇਂ ਪਕਾਨੇ ਦੇ ਵਿੱਚ ਹਵਾ ਭਰ ਕੇ ਉਹਨੂੰ ਫੈਲਾਈ ਜਾਈਏ ਤੇ ਇੱਕ ਲੈਵਲ ਦੇ ਉੱਤੇ ਆਉਂਦਾ ਉਹ ਪਾਟ ਜਾਂਦਾ, ਤਕਰੀਬਨ ਉੱਥੇ ਤੱਕ ਅੱਪੜ ਗਿਆ। ਹੁਣ ਪਕਾਨਾ ਨਹੀਂ ਲੋਕਾਂ ਨੂੰ ਸਮਝ ਆਉਂਦਾ, ਬੜਿਆਂ ਸਾਰਿਆਂ ਨੂੰ ਵੀ ਇਹ ਕੀ ਹੁੰਦਾ, ਗੁਬਾਰਾ ਬਲੂਨ, ਉਹਨੂੰ ਪੰਜਾਬੀ 'ਚ ਅਸੀਂ ਪਕਾਨਾ ਆਖਦੇ ਹਾਂ। ਤੇ ਪਕਾਨੇ 'ਚ ਓਨੀ ਹਵਾ ਭਰਨੀ ਚਾਹੀਦੀ ਹੈ ਜਿੰਨਾ ਪਕਾਨਾ ਚੁੱਕ ਲੈ। ਬਹਰਹਾਲ ਇਸ ਵੇਲੇ ਚੌਧਰੀ ਨਿਜ਼ਾਮੁਦੀਨ ਨੇ ਇੰਨੀ ਕੁ ਫੂਕ ਭਰ ਛੱਡੀ ਹੈ ਮਾਮਲੇ ਸਾਰੇ ਦੇ ਵਿੱਚ ਕਿ ਜਿਨ੍ਹਾਂ ਦਾ ਪਕਾਨਾ ਉਹਨਾਂ ਨੂੰ ਵੀ ਨਹੀਂ ਪਤਾ ਤੇ ਫੂਕ ਭਰਨ ਵਾਲਿਆਂ ਨੂੰ ਵੀ ਪਤਾ, ਕਿਉਂਕਿ ਪਕਾਨਾ ਕਿਸੇ ਦਾ ਤੇ ਫੂਕ ਭਰਨ ਵਾਲਾ ਕੋਈ ਹੋਰ ਹੈ। ਤੇ ਤੁਹਾਨੂੰ ਸ਼ਾਇਦ ਪਤਾ ਨਹੀਂ ਜਿਨ੍ਹਾਂ ਨੇ ਫੂਕ ਪੱਕੀ ਭਰਨੀ ਹੁੰਦੀ ਹੈ ਨਾ, ਇੱਕ ਤਾਂ ਹੈ ਨਾ ਕਿਸੇ ਕਦੇ ਪਕਾਨਾ ਫੈਲਾਉਣਾ, ਕਿਤੇ ਨਿਆਣੇ ਦੀ ਸਾਲਗਿਰਾ ਹੋਈ ਉੱਥੇ ਪਕਾਨਾ ਫੈਲਾ ਲਿਆ, ਕਿਤੇ ਆਪ ਖੇਡਣ ਵਾਸਤੇ ਫੈਲਾ ਲਿਆ, ਕਿਸੇ ਜਵਾਕ ਨੂੰ ਦੇਣ ਵਾਸਤੇ ਪਕਾਨਾ, ਤੇ ਉਹ ਵਿਰਾਛਾਂ 'ਚ ਲੈ ਕੇ ਇੰਜ ਕਰਕੇ ਪਕਾਨਾ ਤੇ ਮਾਰੀ ਵਿੱਚ ਹਵਾ ਤੇ ਫੇਫੜੇ ਵੀ ਪੂਰਾ ਕੰਮ ਕਰਦੇ ਹੁਣ, ਹੁੱਕੇ ਸ਼ੁੱਕੇ ਨੂੰ ਜ਼ਰਾ ਦਮ ਘੱਟ ਲਾਇਆ ਹੋਵੇ ਤੇ ਪਕਾਨਾ ਫੁੱਲ ਜਾਂਦਾ। ਤੇ ਫੁਲਾ ਕੇ ਬੰਦਾ, ਜਵਾਨ ਬੰਦਾ ਬਹੁਤਾ ਫੁਲਾ ਲੈਂਦਾ, ਬੁੱਢੇ ਬੰਦੇ ਕੋਲ ਜ਼ਰਾ ਪਕਾਨਾ ਘੱਟ ਫੁੱਲਦਾ, ਤੁਹਾਨੂੰ ਸਾਰਿਆਂ ਨੂੰ ਪਤਾ ਇਸ ਗੱਲ ਦਾ। ਲੇਕਿਨ ਜਿਹੜੇ ਬੰਦੇ ਵੇਚਦੇ ਨੇ ਨਾ ਪਕਾਨਾ, ਮਤਲਬ ਪਕਾਨੇ ਫੈਲਾਉਣ ਦੇ ਜਿਹੜੇ ਆਦੀ ਮੁਜਰਮ ਹੁੰਦੇ ਨੇ, ਉਹਨਾਂ ਪੰਪ ਰੱਖਿਆ ਹੁੰਦਾ। ਉਹ ਮੂੰਹ ਨਾਲ ਨਹੀਂ ਫੈਲਾਉਂਦੇ, ਉਹ ਇੱਥੇ ਵਿਰਾਛਾਂ 'ਚ ਲੈ ਕੇ ਪਕਾਨਾ ਨਹੀਂ ਫੈਲਾਉਂਦੇ, ਉਹਨਾਂ ਪੰਪ ਰੱਖਿਆ ਹੁੰਦਾ। ਪਕਾਨੇ ਨੂੰ ਪੰਪ ਦੇ ਅੱਗੇ ਰੱਖ ਕੇ ਇੰਜ ਕਰਕੇ ਘੁੱਟ ਕੇ ਫੜਦੇ ਨੇ, ਪਿੱਛੋਂ ਪੰਪ ਮਾਰਦੇ ਨੇ ਤੇ ਉਹ ਪਕਾਨਾ ਫੁੱਲ ਜਾਂਦਾ। ਹੁਣ ਤੇ ਬਹੁਤੇ ਮਾਡਰਨ ਕੰਮ ਆਏ ਨੇ, ਹੁਣ ਤੇ ਉਹ ਬੈਟਰੀ ਨਾਲ ਚੱਲਦਾ ਕੰਮ, ਮਤਲਬ ਪੰਪ ਵੀ ਨਹੀਂ ਮਾਰਨਾ ਪੈਂਦਾ, ਬਟਨ ਦੱਬਦੇ ਨੇ, ਪਕਾਨਾ ਫੁੱਲ ਜਾਂਦਾ। ਇਹ ਜਿਹੜਾ ਸਾਡਾ ਚੌਧਰੀ ਨਿਜ਼ਾਮੁਦੀਨ ਨੇ, ਇਹ ਕਿਉਂਕਿ 75-76 ਸਾਲਾਂ ਤੋਂ ਪਕਾਨੇ ਹੀ ਫੈਲਾ ਰਹੇ ਨੇ, ਪਕਾਨਿਆਂ 'ਚ ਹਵਾ ਹੀ ਭਰ ਰਹੇ ਨੇ, ਤੇ ਉਹਨਾਂ ਨੇ ਤੇ ਹੁਣ ਸਿਸਟਮ ਐਸਾ ਰੱਖਿਆ ਹੈ ਕਿ ਉਹ ਦੱਬਦੇ ਨੇ, ਫਾਰਮ 47 ਦਾ ਬਟਨ ਦੱਬਦੇ ਨੇ ਤੇ ਉਧਰ ਪਕਾਨੇ 'ਚ ਹਵਾ ਹੋਰ ਭਰ ਜਾਂਦੀ ਹੈ। ਜੇ ਥੋੜ੍ਹੀ ਕਿਤੇ ਘੱਟ ਹੋਵੇ, ਕੋਈ ਚਿੱਬ ਛਿੱਬ ਹੋਵੇ ਪਕਾਨੇ ਦੇ ਵਿੱਚ ਕਿਸੇ ਪਾਸਿਓਂ, ਉਹ ਕਈ ਵਾਰੀ ਤੁਸੀਂ ਵੇਖਿਆ ਪਕਾਨਾ ਟੇਢਾ ਵੀ ਹੁੰਦਾ, ਕਿਸੇ ਪਾਸਿਓਂ ਬਹੁਤਾ ਨਿਕਲ ਜਾਂਦਾ ਬਾਹਰ ਨੂੰ, ਕਿਸੇ ਪਾਸਿਓਂ ਘੱਟ ਨਿਕਲ ਜਾਂਦਾ। ਜਿਵੇਂ ਪਕਾਨੇ ਦੇ ਵਿੱਚ ਬਹੁਤੀ ਹਵਾ ਪਿੰਡੀ 'ਚ ਭਰ ਬੈਠੇ ਤੇ ਉੱਥੋਂ ਪਿੰਡੀ ਵਾਲੇ ਪਾਸਿਓ ਜਿਹੜਾ ਪਕਾਨੇ ਦੇ ਉੱਤੇ ਪਿੰਡੀ ਵਾਲਾ ਹਿੱਸਾ ਸੀ, ਉੱਥੇ ਉਹ ਚਿੱਬ ਜਿਹਾ ਨਿਕਲ ਆਇਆ ਬਾਹਰ ਨੂੰ, ਉਹ ਜਿਵੇਂ ਫੋੜਾ ਜਿਹਾ ਨਿਕਲ ਆਉਂਦਾ ਨਾ, ਇਵੇਂ ਉਹ ਬਾਹਰ ਨੂੰ ਨਿਕਲ ਆਇਆ ਤੇ ਉਹ ਕਮਿਸ਼ਨਰ ਸਾਹਿਬ ਰੌਲਾ ਪਾ ਦਿੱਤਾ। ਫਿਰ ਤੁਹਾਨੂੰ ਚੇਤਾ ਹੀ ਹੈ ਕਮਿਸ਼ਨਰ ਦਾ ਜਿਹੜਾ ਬਿਆਨ ਸੀ ਪਿੰਡੀ ਵਾਲੇ ਦਾ, ਕਿ ਮੇਰੇ ਕੋਲੋਂ 39 ਸੀਟਾਂ ਮੇਰੇ ਕੋਲੋਂ ਧਾਂਦਲੀ ਕਰਵਾਈ ਗਈ ਹੈ। ਉਹਨਾਂ 'ਚੋਂ 26 ਸੀਟਾਂ ਪੰਜਾਬ ਅਸੈਂਬਲੀ ਦੀਆਂ ਨੇ, ਜਿਨ੍ਹਾਂ ਦੇ ਉੱਤੇ ਸਾਡੀ ਬਾਜੀ ਥੀਫ ਮਿਨਿਸਟਰ ਬਣੀ, ਚੀਫ ਮਿਨਿਸਟਰ ਹੈ, ਪਰ ਉਹਨੂੰ ਅਸੀਂ ਆਖਣਾ ਤੇ ਥੀਫ ਮਿਨਿਸਟਰ ਹੈ ਨਾ। ਤੇ ਮੈਂ ਤੁਹਾਨੂੰ ਅੱਗੇ ਵੀ ਆਖਿਆ ਵੀ ਥੀਫ ਅੰਗਰੇਜ਼ੀ 'ਚ ਚੋਰ ਨੂੰ ਆਖਦੇ ਨੇ, ਤੇ ਅੱਜ ਤੋਂ ਬਾਜੀ ਨੂੰ ਤੁਸੀਂ ਕੀ ਆਖਣਾ, ਥੀਫ ਮਿਨਿਸਟਰ, ਠੀਕ ਹੈ ਨਾ ਜੀ, ਥੀਫ ਮਿਨਿਸਟਰ। ਤੇ ਉਹ ਤੁਹਾਨੂੰ ਪਤਾ ਹੈ ਕਿ ਉਹ ਬਾਜੀ ਨੂੰ ਜਿਹੜੀਆਂ ਉੱਥੋਂ ਵੀ ਟੀਕਾ ਲੱਗਾ ਹੈ ਤਾਕਤ ਦਾ, ਬਾਜੀ ਦੀ ਹਕੂਮਤ ਨੂੰ, ਉਹ 26 ਸੀਟਾਂ ਜਿਹੜੀਆਂ ਨੇ ਉੱਥੋਂ ਲੈ ਕੇ ਦਿੱਤੀਆਂ ਨੇ, ਔਰ ਉਹ ਕਮਿਸ਼ਨਰ ਪਿੰਡੀ ਨੇ ਪਾ ਦਿੱਤਾ ਰੌਲਾ ਉੱਥੇ, ਕਿਉਂਕਿ ਹਵਾ ਪਕਾਨੇ 'ਚ ਬਹੁਤੀ ਭਰ ਦਿੱਤੀ ਸੀ। ਤੇ ਹੁਣ ਇਹ ਜਿਹੜਾ ਪੰਪ ਲਾਇਆ ਨਾ ਪਕਾਨੇ 'ਚ ਹਵਾ ਭਰਨ ਵਾਲਾ, ਉਹ ਵੀ ਪਰੇਸ਼ਾਨ ਹੋ ਗਏ ਨੇ। ਕੱਲ੍ਹ ਲੋਧਰਾਂ 'ਚ ਵੀ ਇੱਕ ਸੀਟ ਖੋਈ ਹੈ ਜਿੱਥੇ ਕਾਂਜੂ ਸਾਹਿਬ ਨੂੰ ਜਿਤਾਇਆ, ਹੁਣ ਬਲੋਚ ਸਾਹਿਬ ਨੇ ਉਹਨਾਂ ਦੇ ਕੋਲੋਂ ਫੈਸਲਾਬਾਦ ਸੀਟ ਖੋ ਰਹੇ ਨੇ ਤਾਂਦਲਿਆਂ ਵਾਲੇ ਦੇ ਵਿੱਚ। ਤੇ ਇੰਝ ਹੀ ਬਹਰਹਾਲ 186 ਤੋਂ 190 ਸੀਟਾਂ ਚਾਹੀਦੀਆਂ ਨੇ ਚੀਫ ਮਿਨਿਸਟਰ ਬਣਨ ਵਾਸਤੇ, ਪਰ ਥੀਫ ਮਿਨਿਸਟਰ ਬਣਨ ਵਾਸਤੇ 40 ਵੀ ਬੜੀਆਂ ਨੇ। ਤੇ ਬਾਜੀ 40 ਸੀਟਾਂ ਦੇ ਨਾਲ ਚੀਫ ਮਿਨਿਸਟਰ ਤੇ ਨਾ ਬਣ ਪਾਈ, ਕਾਗਜ਼ਾਂ 'ਚ ਤੇ ਬਣੀ ਹੈ, ਪਰ ਆਵਾਮ ਦੀ ਨਜ਼ਰ 'ਚ ਥੀਫ ਮਿਨਿਸਟਰ ਬਣ ਗਈ। ਤੇ ਬਾਜੀ ਜੇ ਇਸ ਵੇਲੇ ਥੀਫ ਮਿਨਿਸਟਰ ਬਣਨਾ ਸੀ, ਤੇ ਤੁਹਾਨੂੰ ਪਤਾ ਹੈ ਸਾਡੀ ਬਾਜੀ ਦਾ ਕੰਮ ਤੇ ਫਿਰ ਪੂਰਾ ਹੁੰਦਾ ਹੈ। ਬਾਜੀ ਡਰਾਮੇ ਸ਼ਰਾਮੇ ਸਾਡੇ ਪੂਰੀ ਵੇਖਦੀ ਹੈ, ਮੇਰੀ ਤੇ ਬੜੀ ਇੱਜ਼ਤ ਦੀ ਜਗ੍ਹਾ ਤੇ ਬਾਜੀ ਨੇ ਸਟਾਰ ਪਲੱਸ ਵੀ ਵੇਖਿਆ, ਹਿੰਦੁਸਤਾਨੀ ਡਰਾਮੇ ਵੀ ਵੇਖੇ ਵੀ ਉੱਥੇ ਜਿਹੜੇ ਪੂਰੇ ਦੇ ਪੂਰੇ ਮਾਮਲਾਤ ਬਣਦੇ ਨੇ ਉਹ ਕਿਸ ਤਰ੍ਹਾਂ ਬਣਦੇ ਨੇ। ਤੇ ਮੁੱਖ ਮੰਤਰੀ ਬਣੀ ਹੈ ਬਾਜੀ ਹਿੰਦੁਸਤਾਨ ਦੇ ਵਿੱਚ, ਚੀਫ ਮਿਨਿਸਟਰ ਨੂੰ ਮੁੱਖ ਮੰਤਰੀ ਆਖਦੇ ਨੇ। ਤੇ ਮੁੱਖ ਮੰਤਰੀ ਬਣਨ ਵਾਸਤੇ ਬਾਜੀ ਨੇ ਕਿਹਾ ਕਿ ਪਹਿਲਾਂ ਥੋੜਾ ਇੱਕ ਜਜ਼ਬਾਤੀ ਟੱਚ ਵੀ ਹੋਣਾ ਚਾਹੀਦਾ। ਤੇ ਜਿਹੜੀ ਉਹਨਾਂ ਦੀ ਬੇਬੇ ਜੀ ਨੇ, ਅੰਮਾ ਜੀ ਨੇ, ਸਾਡੀ ਵੀ ਅੰਮਾ ਜੀ ਨੇ, ਸਾਡੇ ਲਈ ਵੀ ਇੱਜ਼ਤ ਦੀ ਜਗ੍ਹਾ ਤੇ ਨੇ, ਕਲਸੂਮ ਨਵਾਜ਼ ਸਾਹਿਬਾ ਮਰਹੂਮਾ, ਅੱਲਾ ਉਹਨਾਂ ਦੇ ਦਰਜਾਤ ਬੁਲੰਦ ਕਰੇ, ਜਨਤਾ ਨੂੰ ਜਗ੍ਹਾ ਦੇਵੇ ਅੱਲਾ। ਮਾਵਾਂ ਤੇ ਸਾਰਿਆਂ ਦੀਆਂ ਮਾਵਾਂ ਹੁੰਦੀਆਂ ਨੇ ਤੇ ਸਾਂਝੀਆਂ ਹੁੰਦੀਆਂ ਨੇ, ਇਹਨਾਂ ਬਦਬਖਤਾਂ ਨੂੰ ਤਾਂ ਨਹੀਂ ਪਤਾ, ਪਰ ਸਾਡੀ ਤੇ ਉਹ ਮਾਂ ਹੀ, ਅਸੀਂ ਤੇ ਉਹਦੀ ਇੱਜ਼ਤ ਮਾਂ ਤਰ੍ਹਾਂ ਹੀ ਕਰਦੇ ਹਾਂ। ਬਹਰਹਾਲ ਮਰੀਮ ਸਾਹਿਬਾ ਉੱਥੇ ਗਈਆਂ, ਉੱਥੇ ਜਾਣਾ ਤੇ ਕੋਈ ਏਡੀ ਭੈੜੀ ਗੱਲ ਨਹੀਂ, ਮਤਲਬ ਉਹ ਤਾਂ ਚੰਗੀ ਗੱਲ ਹੈ ਆਪਣੀ ਮਾਂ ਦੀ ਕਬਰ ਤੇ ਜਾਣਾ, ਲੇਕਿਨ ਉਹਦੀ ਵੀਡੀਓ ਸ਼ੀਡੀਓ ਪਹਿਲਾਂ ਰਿਲੀਜ਼ ਕੀਤੀ। ਉਸ ਤੋਂ ਬਾਅਦ ਹਰਾ ਜੋੜਾ ਪਾ ਕੇ ਬਾਜੀ ਮੇਰੀ ਜਿਹੜੀ ਹੈ ਉਹ ਅਸੈਂਬਲੀ ਆਈ, ਤੇ ਉੱਥੇ ਇੱਕ ਤੇਲ ਵਾਲੀ ਮਾਸੀ ਬੈਠੀ ਸੀ।
ਇਹ ਤੇਲ ਵਾਲੀ ਮਾਸੀ ਜਿਹੜੀ ਹੈ ਨਾ, ਇਹ ਇਵੇਂ ਦੀਆਂ ਹੀ ਵਾਰਦਾਤਾਂ ਪਾਉਂਦੀ ਹੈ ਹਰ ਥਾਂ ਦੇ ਉੱਤੇ। ਇਹਦੇ 'ਚ ਕਾਲੀ ਬੜੀ ਹੈ ਮਾਸੀ ਨੂੰ। ਬਸ ਇਹ ਹੁੰਦਾ, ਉਹ ਜਿਵੇਂ ਤੁਸੀਂ ਪਿੰਡਾਂ ਦੇ ਵਿੱਚ ਅਗਰ ਕਰੈਕਟਰ ਚੇਤੇ ਕਰਨਾ ਹੈ ਤੇ ਇਹ ਜਿਹੜੀ ਮਾਸੀ ਦਾ ਜ਼ਿਕਰ ਹੈ, ਬਿਲਕੁਲ ਪਿੰਡਾਂ 'ਚੋਂ ਜਿਹੜੀਆਂ ਦਾਣੇ ਭੁੰਨਣ ਵਾਲੀਆਂ ਮਾਸੀਆਂ ਹੁੰਦੀਆਂ ਸੀ ਨਾ, ਜਿਨ੍ਹਾਂ ਪੂਰੇ ਪਿੰਡ ਦੀ ਚੁਗਲੀ ਵੀ ਸੁਣਾਉਣੀ ਹੈ, ਉਸੇ ਆਪਣੀ ਜਿੱਥੇ ਦਾਣੇ ਭੁੰਨਣ ਵਾਲੀ ਉਹਨਾਂ ਦੀ ਕੜਾਹੀ ਹੁੰਦੀ ਸੀ, ਉਹਦੇ ਲਾਗੇ ਜਾ ਕੇ ਬਹਿ ਜਾਓ ਤੇ ਦਾਣੇ ਭੁਨਵਾਓ, ਤੇ ਤੁਹਾਡੇ ਦਾਣਿਆਂ 'ਚ ਉਹਨੇ ਦਾਣੇ ਰੱਖ ਕੇ ਤੇ ਆਪਣਾ ਕੰਮ ਵੀ ਸਾਰਨਾ ਹੈ, ਤੇ ਤੁਹਾਨੂੰ ਪੂਰੇ ਮਹੱਲੇ ਦੀ, ਪੂਰੇ ਪਿੰਡ ਦੀ ਚੁਗਲੀ ਵੀ ਸੁਣਾਉਣੀ ਹੈ। ਤੇ ਦਾਣੇ ਜੇ ਬਹੁਤੇ ਭੁੰਨੇ ਗਏ, ਸੜ ਗਏ, ਤੇ ਫਿਰ ਉਹਨੇ ਆਖਣਾ ਮੈਂ ਆਪੇ ਹੀ ਅੱਗ ਬਹੁਤੀ ਲਾਈ ਸੀ, ਕਿਉਂਕਿ ਜਿਹੜੇ ਬਹੁਤੇ ਜ਼ਰਾ ਭੁੰਨੇ ਜਾਣ ਉਹਨਾਂ ਦਾ ਸਵਾਦ ਜ਼ਰਾ ਜ਼ਿਆਦਾ ਹੋ ਜਾਂਦਾ। ਮਤਲਬ ਉਹਨੇ ਮੰਨਣਾ ਨਹੀਂ, ਨਾ ਆਪਣੀ ਬੇਇੱਜ਼ਤੀ ਮੰਨਣੀ ਹੈ ਤੇ ਨਾ ਆਪਣੀ ਇੱਜ਼ਤ ਮੰਨਣੀ ਹੈ। ਬਹਰਹਾਲ ਇਹ ਜਿਹੜੀ ਮਾਸੀ ਇਹ ਪਹਿਲਾਂ PTI ਦੇ ਵਿੱਚ ਹੁੰਦੀ ਸੀ। PTI 'ਚ ਵੀ ਮਾਸੀ ਇਹੋ ਜਿਹੇ ਕੰਮ ਹੀ ਕਰਦੀ ਸੀ, ਕਿ ਉਹਨੇ ਨਵਾਂ ਕੰਮ ਨਹੀਂ ਕੀਤਾ ਜਿਹੜਾ ਉੱਥੇ ਨੂਨ ਲੀਗ 'ਚ ਜਾ ਕੇ ਕੀਤਾ। PTI 'ਚ ਮਾਸੀ, ਇੱਕ ਵਾਰੀ ਮੈਨੂੰ ਚੇਤਾ ਆ ਗਿਆ, ਪਹਿਲਾਂ ਉਹ ਗੱਲ ਸੁਣਾ ਲਾਂ, ਫਿਰ ਅੱਜ ਸੁਣਾਉਣਾ ਮਾਸੀ ਨੇ ਕੀ ਕੀਤਾ। ਅਸੀਂ ਛਾਂਗੇ ਮਾਂਗੇ ਦੇ ਲਾਗੇ ਗਏ ਹੋਏ ਸਾਂ, ਕਸੂਰ ਪੱਤੋ ਕੀ ਉਸ ਇਲਾਕੇ ਦੇ ਵਿੱਚ। ਉੱਥੇ ਤੁਹਾਨੂੰ ਪਤਾ ਇਮਰਾਨ ਖਾਨ ਸਾਹਿਬ ਨੂੰ ਬੜਾ ਸ਼ੌਕ ਹੈ ਦਰਖਤ ਲਾਉਣ ਦਾ, ਔਰ ਸਾਡੇ ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਜਿਹੜੇ ਮੁਹੰਮਦ ਮੁਸਤਫਾ ਸੱਲੱਲਾਹੁ ਅਲੈਹਿ ਵਸੱਲਮ ਨੇ, ਉਹਨਾਂ ਦੀ ਵੀ ਸੁਨਨਤ ਵੀ ਹੈ ਔਰ ਉਹਨਾਂ ਦੀ ਤਾਕੀਦ ਵੀ ਹੈ ਕਿ ਬਈ ਦਰਖਤ ਲਾਓ। ਉਹਨਾਂ ਦੀ ਸੁਨਨਤ, ਉਹ ਚਾਹੁੰਦੇ ਸਨ ਕਿ ਦਰਖਤ ਲਾਉਣ, ਔਰ ਮੁਸਲਮਾਨ ਦਰਖਤ ਲਾਉਣ ਵੀ ਤੇ ਉਹਦੀ ਹਿਫਾਜ਼ਤ ਵੀ ਕਰਨ। ਤੇ ਇਮਰਾਨ ਖਾਨ ਸਾਹਿਬ ਉਹਨਾਂ ਦੇ ਆਸ਼ਿਕ ਵੀ ਨੇ, ਸੱਚੇ ਆਸ਼ਿਕੇ ਰਸੂਲ ਸੱਲੱਲਾਹੁ ਅਲੈਹਿ ਵਸੱਲਮ ਵੀ ਨੇ, ਤੇ ਨਾਲ ਨਾਲ ਤੁਹਾਨੂੰ ਪਤਾ ਹੈ ਕਿ ਉਹ ਖੁਦ ਵੀ ਦਰਖਤ ਲਾਉਣ ਦਾ ਸ਼ੌਕ ਵੀ ਰੱਖਦੇ ਨੇ। ਤੇ ਉੱਥੇ ਦਰਖਤਾਂ ਦਾ ਇੱਕ ਜੰਗਲ ਲਾਉਣ ਵਾਸਤੇ ਗਏ ਸਾਂ। ਉੱਥੇ ਬਾਹਰ ਇੱਕ ਜੰਗਲ ਦੇ ਨਾਲ ਹੀ ਬਾਹਰ ਇੱਕ ਪੱਧਰੀ ਜਗ੍ਹਾ ਦੇ ਉੱਤੇ ਖਾਨ ਸਾਹਿਬ ਵਾਸਤੇ ਉਹਨਾਂ ਇੰਤਜ਼ਾਮ ਕੀਤਾ, ਜਿੱਥੇ ਤਕਰੀਰਾਂ ਸ਼ਕਰੀਰਾਂ ਹੋਣੀਆਂ ਸਨ, ਤੇ ਉਹਨਾਂ ਨੇ ਆਪਣਾ ਦੱਸਣਾ ਸੀ ਜੀ ਕਿ ਇੰਨੇ ਹਜ਼ਾਰ ਅਸੀਂ ਇੱਥੇ ਜਾਂ ਇੰਨੇ ਲੱਖ ਪੌਦੇ ਲਾਉਣ ਲੱਗੇ ਹਾਂ, ਇੰਝ ਲਾਉਣ ਲੱਗੇ, ਇੰਨੇ ਚਿਰ 'ਚ ਵਧਣਗੇ। ਸਾਰੀ ਉੱਥੇ ਜਿਹੜੀ ਉਹ ਗੱਲਬਾਤ ਦੱਸਦੇ ਨੇ ਪ੍ਰਾਈਮ ਮਿਨਿਸਟਰ ਨੂੰ, ਉਹ ਉੱਥੇ ਦੱਸਣੀ ਸੀ। ਉਹ ਕਿਉਂਕਿ ਖੁੱਲ੍ਹੇ ਥਾਂ 'ਤੇ ਸੀ, ਸਿਕਿਉਰਿਟੀ ਦਾ ਇੰਤਜ਼ਾਮ ਬੜਾ ਟਾਈਟ ਕੀਤਾ ਹੋਇਆ ਸੀ। ਵਜ਼ੀਰ ਆਜ਼ਮ ਸਾਹਿਬ ਬੈਠੇ ਸਨ, ਉਹਨਾਂ ਦੇ ਖੱਬੇ ਪਾਸੇ ਥੋੜ੍ਹਾ ਜਿਹਾ ਕੋਈ ਇੱਕ ਅੱਧਾ ਸੋਫਾ ਛੱਡ ਕੇ ਮੈਂ ਬੈਠਾ ਸਾਂ, ਬਾਕੀ ਬੰਦੇ ਬੈਠੇ। ਇਹ MPA ਸਾਹਿਬਾਂ ਸਨ ਸਾਡੀਆਂ ਉਸ ਵੇਲੇ ਪੰਜਾਬ 'ਚੋਂ। ਉਹਨਾਂ ਨੇ ਬਾੜ ਨਾ, ਛੋਟੀ ਜਿਹੀ ਬਾੜ ਲਾਈ ਸੀ ਸਿਕਿਉਰਿਟੀ ਵਾਲਿਆਂ ਨੇ, ਕਿ ਜਿਹੜੇ ਪਿੰਡਾਂ ਪੁੰਡਾਂ ਦੇ ਬੰਦੇ ਸਨ ਸਾਰੇ ਆਏ ਸਨ। ਹੁਣ ਜਾਂ ਤੇ ਬੰਦਿਆਂ ਨੂੰ ਜਾਣਦਾ ਹੋਵੇ ਨਾ, ਤੇ ਫਿਰ ਤੇ ਕੋਈ ਮਸਲਾ ਨਹੀਂ, ਆ ਜਾਣ ਵਜ਼ੀਰ ਆਜ਼ਮ ਨੂੰ ਮਿਲ ਲੈਣ। ਪਰ ਕਈ ਬੰਦੇ ਐਸੇ ਜਿਹਨਾਂ ਦਾ ਤੁਹਾਨੂੰ ਪਤਾ ਵੀ ਨਹੀਂ ਹੁੰਦਾ, ਜਦੋਂ ਐਡੀ ਖਲਕਤ ਆਈ ਹੋਵੇ ਹਜ਼ਾਰਾਂ ਦੇ ਵਿੱਚ, ਵੀ ਕੌਣ ਹੈ, ਕੋਈ ਦਹਿਸ਼ਤਗਰਦ ਵੀ ਹੋ ਸਕਦਾ। ਤੇ ਛੋਟੀ ਜਿਹੀ ਬਾੜ ਉਹਨਾਂ ਨੇ ਨਾ, ਕੋਈ ਤੁਸੀਂ ਇਹ ਕਹਿ ਲਓ ਕਿ 2 ਫੁੱਟ ਉੱਚੀ, ਕੋਈ ਬਹੁਤੀ ਨਹੀਂ, ਐਵੇਂ ਹੀ ਉਹਨਾਂ ਨੇ ਇੱਕ ਬਾੜ ਜਿਹੀ ਲਾਈ ਹੋਈ ਸੀ ਕਿ ਉਧਰੋਂ ਲੋਕ ਇੱਧਰ ਨੂੰ ਨਾ ਆਉਣ, ਤੇ ਉੱਥੇ ਸਿਕਿਉਰਿਟੀ ਵਾਲੇ ਖਲੋਤੇ ਸੀ। ਇਸ ਮਾਸੀ ਮਾਰੀ ਉੱਤੋਂ ਦੀ ਛਾਲ, ਇੰਝ ਹੀ ਜਿਵੇਂ ਤਾਈਕਵਾਂਡੋ ਦੀ ਇਹ ਬੜੀ ਵੱਡੀ ਕੋਈ ਚੈਂਪੀਅਨ ਹੋਵੇ। ਮਾਸੀ ਮਾਰੀ ਇਸ ਉਮਰੇ ਉੱਤੋਂ ਦੀ ਛਾਲ, ਤੇ ਲਾ ਦਿੱਤੀ ਦੁੜਕੀ ਉਹਨੇ ਪ੍ਰਾਈਮ ਮਿਨਿਸਟਰ ਵੱਲ ਨੂੰ। ਉਹ ਸਿਕਿਉਰਿਟੀ ਵਾਲੇ ਸ਼ੁਕਰ ਹੈ ਉਹਨਾਂ ਕਿਤੇ ਗੋਲੀ ਸ਼ੋਲੀ ਨਹੀਂ ਚਲਾ ਦਿੱਤੀ, ਡਰਦੇ ਆ ਵੀ ਇਹ ਕੌਣ ਕੋ ਹਮਲਾ ਕਰਨ ਆ ਗਈ ਹੈ। ਤਾਂ ਪ੍ਰਾਈਮ ਮਿਨਿਸਟਰ ਨੇ ਹੱਥ ਨਾ ਕਿਹਾ ਵੀ ਇਹਨੂੰ ਆਉਣ ਦਿਓ, ਇਹੋ ਜਿਹੀ ਕਮਲੀਏ ਇੰਝ ਹੀ ਕਰਦੀ ਹੈ ਇਹ, ਆਪਣੀ ਇਹਨੇ ਆ ਕੇ ਉੱਥੇ ਜਨਾਬ ਨਾਰਾ ਸ਼ਾਰਾ ਮਾਰਿਆ, ਤਸਵੀਰ ਖਿਚਵਾਈ। ਉਹ ਹੁਣ ਇਮਰਾਨ ਖਾਨ ਤੇ ਤੁਹਾਨੂੰ ਪਤਾ ਹੈ ਜ਼ਰਾ ਥੋੜ੍ਹਾ ਜਿਹਾ ਖੁੱਲ੍ਹੇ ਦਿਲ ਦਾ ਆਦਮੀ ਸੀ, ਆਮ ਬੰਦੇ ਨਾਲ ਮੁਹੱਬਤ ਪਿਆਰ ਕਰਨ ਵਾਲਾ ਸੀ, ਵਰਕਰ ਨਾਲ ਪਿਆਰ ਮੁਹੱਬਤ ਕਰਨ ਵਾਲਾ ਸੀ। ਉਹ ਆਪਣੇ ਆਪ ਨੂੰ ਮਿਟਿਆ ਹੋਇਆ ਆਮ ਆਦਮੀ ਸਮਝਦਾ ਹੈ। ਉਹ ਹਰ ਵਰਕਰ ਦੇ ਨਾਲ ਉਹਦੀ ਪਲੇਟ 'ਚ ਖਾ ਲੈਂਦਾ ਸੀ, ਆਪਣੀ ਪਲੇਟ 'ਚ ਉਹਨੂੰ ਖਾਣ ਦਿੰਦਾ ਸੀ, ਜੁੜ ਕੇ ਬਹਿੰਦਾ ਸੀ। ਆਮ ਇਨਸਾਨ ਆਪਣੇ ਆਪ ਨੂੰ ਸਮਝਦਾ ਹੈ, ਗਰੀਬਾਂ ਨਾਲ ਵੀ ਪਿਆਰ ਕਰਨ ਵਾਲਾ ਬੰਦਾ ਹੈ, ਵਰਕਰ ਨੂੰ ਤੇ ਆਪਣੇ ਆਪ ਨੂੰ ਇੱਕੋ ਜਿਹਾ ਇਨਸਾਨ ਸਮਝਦਾ। ਇਹ ਹੁਣ ਸ਼ਾਹੀ ਟੱਬਰ ਹੈ। ਇੱਥੇ ਮਾਸੀ ਨੇ ਇਹੀ ਕੰਮ ਕੀਤਾ। ਜਿਸ ਵੇਲੇ ਮਰੀਮ ਸਾਹਿਬਾ ਹਰਾ ਕਚੂਰ, ਇਹ ਹਰਾ ਕਚੂਰ ਹੁੰਦਾ ਹੈ ਟਰੂ ਗ੍ਰੀਨ, ਜਿਹੜਾ ਨਾ ਵੈਰੀ ਗ੍ਰੀਨ ਜਿਹਨੂੰ ਅੰਗਰੇਜ਼ੀ 'ਚ ਤੁਸੀਂ ਕਹੋ, ਉਹ ਹਰਾ ਕਚੂਰ ਜਿਹੜਾ ਰੰਗ ਦਾ ਜਿਹੜਾ ਨਾ ਜੋੜਾ ਪਾਇਆ ਸੀ ਬਾਜੀ ਨੇ, ਕਿਉਂਕਿ ਪਾਕਿਸਤਾਨੀ ਲੱਗਣਾ ਸੀ ਨਾ ਅੱਜ। ਇਹ ਉਹੀ ਬਾਜੀ ਪਾਕਿਸਤਾਨੀ ਲੱਗਣਾ ਸੀ, ਹਰਾ ਜੋੜਾ ਪਾ ਕੇ, ਜਿਹਦੇ ਭਰਾ ਆਖਦੇ ਨੇ ਕਿ ਸਾਡੇ ਤੇ ਪਾਕਿਸਤਾਨ ਦਾ ਕੋਈ ਕਾਨੂੰਨ ਨਾਫਜ਼ ਨਹੀਂ ਹੁੰਦਾ, ਕਿਉਂਕਿ ਅਸੀਂ ਇੰਗਲੈਂਡ 'ਚ ਰਹਿੰਦੇ, ਸਾਡੀ ਸਾਰੀ ਜਾਇਦਾਦ ਇੰਗਲੈਂਡ 'ਚ ਹੈ, ਤੇ ਅਸੀਂ ਉੱਥੇ ਹੀ ਟੈਕਸ ਦਿੰਦੇ, ਸਾਡੇ ਤੇ ਪਾਕਿਸਤਾਨ ਦਾ ਕੋਈ ਕਾਨੂੰਨ ਨਹੀਂ ਲੱਗਦਾ। ਔਰ ਉਹਨਾਂ ਦੀ ਤੇ ਬਾਜੀ ਮਰੀਮ ਦੀ ਜਾਇਦਾਦ ਸਾਂਝੀ ਹੈ, ਜਿਹੜੀ ਜਾਇਦਾਦ 'ਚੋਂ ਰਹਿੰਦੇ ਨੇ ਉਹ ਬਾਜੀ ਦੇ ਨਾਂ 'ਤੇ ਹੈ। ਤੇ ਉਹੀ ਬਾਜੀ ਅੱਜ ਹਰਾ ਕਚੂਰ ਸੂਟ ਪਾ ਕੇ ਜਿਹੜਾ ਹੈ ਨਾ ਜੀ, ਉਹ ਪਾਕਿਸਤਾਨੀ ਲੱਗਣਾ ਸੀ, ਕਿਉਂਕਿ ਮੁੱਖ ਮੰਤਰੀ ਬਣਨਾ ਸੀ, ਚੀਫ ਮਿਨਿਸਟਰ ਬਣਨਾ ਸੀ ਪਾਕਿਸਤਾਨ 'ਚ। ਅਤੇ ਜਿਸ ਵੇਲੇ ਬਾਜੀ ਇੰਟਰ ਹੋਈ ਤੇ ਉਹਨੇ ਲਾਇਆ ਜੱਫਾ ਬਾਜੀ ਨੂੰ, ਉਹਨੇ ਮਾਰੀ ਛਾਲ ਤੇ ਬਾਜੀ ਨੂੰ ਲਾਇਆ ਉਹਨੇ ਜੱਫਾ। ਔਰ ਜਿਸ ਵੇਲੇ ਬਾਜੀ ਨੂੰ ਜੱਫਾ ਲਾਇਆ ਤੇ ਵੀਡੀਓ 'ਚ ਤੁਹਾਨੂੰ ਨਜ਼ਰ ਆ ਹੀ ਰਿਹਾ, ਬਾਜੀ ਨੇ ਬਸ ਬਾਂਹ ਮਰੋੜੀ ਨਹੀਂ। ਬੜੀ ਮਿਹਰਬਾਨੀ ਹੈ ਬਾਜੀ, ਅਗਰ ਬਾਂਹ ਮਰੋੜਦੇ ਤਾਂ ਮਾਸੀ ਦੀ ਬਾਂਹ ਟੁੱਟ ਜਾਣੀ ਸੀ। ਮਾਸੀ ਨੇ ਬਹਰਹਾਲ ਕਿਸੇ ਦਿਨ ਬਾਂਹ ਤੜਾਉਣੀ ਹੈ, ਜਿਹੜਾ ਮੈਨੂੰ ਹਿਸਾਬ ਲੱਗਾ ਨਾ। ਬਾਜੀ ਹਰ ਖੁੱਡ ਚੁੰਗਲਾਂ ਪਾਉਂਦੀ ਹੈ, ਕਿਸੇ ਥਾਂ ਤੇ ਤੋਤੇ ਦੇ ਥਾਂ ਸੱਪ ਵੀ ਨਿਕਲ ਆਉਣਾ ਹੈ। ਤੇ ਅੱਜ ਤੇ ਫਿਰ ਵੀ ਅੱਗੋਂ ਹਰੇ ਰੰਗ ਦਾ ਤੋਤਾ ਸੀ, ਜਿਹਨੇ ਜਿਹੜਾ ਨਾ ਉਹ ਅੱਗੋਂ ਸਿਰਫ ਬਾਂਹ ਮਰੋੜੀ ਨਹੀਂ ਮੇਰੀ ਬਾਜੀ ਨੇ, ਬਸ ਉਹਨੇ ਬਾਂਹ ਜਿਹੜੀ ਹੈ ਨਾ ਧੱਕਾ ਦੇ ਕੇ ਪਰਾਂ ਮਾਰੀ। ਉਹਨੇ ਕਿਹਾ ਪਰਾਂ ਮਾਰ। ਪੰਜਾਬੀ 'ਚ ਅਸੀਂ ਸਾਰੀ ਉਮਰੇ ਸੁਣਦੇ ਰਹੇ ਪਰਾਂ ਮਾਰ, ਇਹਦੀ ਸਮਝ ਨਹੀਂ ਸੀ ਵੀ ਇਹ ਹੁੰਦਾ ਕੀ ਹੈ। ਅੱਜ ਜਦੋਂ ਬਾਜੀ ਨੇ ਜੋ ਕੀਤਾ ਉਸ ਤੋਂ ਸਮਝ ਆਈ ਵੀ ਪਰਾਂ ਮਾਰ, ਤੇ ਬਾਜੀ ਨੇ ਮੁੜ ਕੇ ਵੇਖਿਆ ਵੀ ਨਹੀਂ, ਤੇ ਉਹ ਇੰਝ ਫਿਰ ਹੱਥ ਨੂੰ ਕਰਦੀ ਰਹੀ ਵੀ ਮੇਰੇ ਨਾਲ ਹੋਇਆ ਕੀ ਹੈ।
ਖੈਰ ਉੱਥੋਂ ਇਜਲਾਸ ਹੋਇਆ, ਉਸ ਮਾਸੀ ਨੇ ਵੀ ਵੋਟ ਦਿੱਤਾ ਬਾਜੀ ਨੂੰ, ਬਾਜੀ ਬਣ ਗਈ ਜਨਾਬ ਮੁੱਖ ਮੰਤਰੀ, ਮਤਲਬ ਕਿ ਥੀਫ ਮਿਨਿਸਟਰ, ਮਤਲਬ ਕਿ ਚੀਫ ਮਿਨਿਸਟਰ, ਔਰ ਉੱਥੋਂ ਬਣ ਕੇ ਬਾਜੀ ਆਪਣੇ ਕੰਮ ਨੂੰ ਜਾ ਪਈ। ਤੇ ਇਹ ਜਿਹੜੀ ਸੀ ਨਾ ਰੁੱਸੀ ਹੋਈ ਮਾਸੀ, ਇਹ ਨਿਕਲੀ। ਇਹ ਤੇਲ ਵਾਲੀ ਮੈਂ ਕਿਉਂ ਆਖਣ ਡਿਆ, ਤੁਹਾਨੂੰ ਮੈਂ ਗੱਲ ਸੁਣਾਉਣਾ ਬਾਅਦ 'ਚ। ਇਹ ਜਿਹੜੀ ਰੁੱਸੀ ਹੋਈ ਮਾਸੀ ਸੀ, ਇਹ ਉੱਥੋਂ ਲੜ ਕੇ ਨਿਕਲ ਆਈ ਵੀ ਮੇਰੇ ਨਾਲ ਬੜਾ ਬੁਰਾ ਕੀਤਾ, ਰੋਂਦੀ ਪਿੱਟਦੀ। ਤੇ ਮਾਸੀ ਉਹਨਾਂ ਪਿੱਛੋਂ ਭੇਜੇ ਮਾਸੀ ਦੇ ਘਰ ਬੰਦੇ। ਉਹਨਾਂ ਕਿਹਾ ਇੱਕ ਤਾਂ ਤੇਰਾ ਦਫ਼ਤਰ ਆ ਨਾ, ਤੂੰ ਇਹ ਹਰਕਤ ਕੀ ਕੀਤੀ ਹੈ, ਤੈਨੂੰ ਜ਼ਰਾ ਦੱਸੀਏ, ਅੱਗੋਂ ਤੂੰ ਇਹੋ ਜਿਹੀ ਹਰਕਤ ਕੀਤੀ। ਪਹਿਲਾਂ ਵੀ ਇਸ ਮਾਸੀ ਨੂੰ ਇੱਕ ਵਾਰ ਸਟੇਜ ਤੋਂ ਬਦਕਿਸਮਤੀ ਨਾਲ ਧੱਕੇ ਤੁੱਕੇ ਮਾਰ ਕੇ ਅੱਗੇ ਪਿੱਛੇ ਕਰ ਚੁੱਕੇ ਨੇ। ਬਹਰਹਾਲ ਉਹਨਾਂ ਮਾਸੀ ਨੂੰ ਆਖਿਆ ਵੀ ਇਹ ਵੀਡੀਓ ਬਿਆਨ ਜਾਰੀ ਕਰ, ਤੇ ਹੁਣੇ ਹੀ ਕਰ ਜਿੱਥੇ ਵੀ ਹੈਗੀ ਹੈ। ਮਾਸੀ ਕੋਲ ਫਿਰ ਵਕਤ ਨਹੀਂ ਸੀ ਹੈਗਾ। ਮਾਸੀ ਗੱਡੀ 'ਚ ਹੀ ਐਡਾ ਪ੍ਰੈਸ਼ਰ ਦਿੱਤਾ ਮਰੀਅਮ ਬਾਜੀ ਦੇ ਸਟਾਫ ਨੇ ਕਿ ਹੁਣੇ ਹੀ ਵੀਡੀਓ ਕਰਕੇ ਸੋਸ਼ਲ ਮੀਡੀਆ 'ਤੇ ਚੜ੍ਹ ਵੀ ਮੇਰਾ ਕਸੂਰ ਹੈ। ਇਹ ਇੰਝ ਹੀ ਹੈ ਨਾ, ਜਿਵੇਂ ਤੁਰੇ ਜਾਂਦੇ ਹੋਵੋ ਤੇ ਕੋਈ ਵੱਟਾ ਤੁਹਾਡੇ ਪੈਰ 'ਚ ਵੱਜ ਜਾਏ, ਜਾਂ ਕੋਈ ਕਿੱਲਾ ਵੱਜ ਜਾਏ, ਜਾਂ ਕਿੱਲ ਵੱਜ ਜਾਏ, ਤੇ ਤੁਸੀਂ ਆਖੋ ਮੇਰੇ ਪੈਰ ਦਾ ਕਸੂਰ ਹੈ, ਕਿੱਲ ਦਾ ਕਸੂਰ ਨਹੀਂ ਹੈ, ਵੱਟੇ ਦਾ ਕਸੂਰ ਨਹੀਂ। ਜਾਂ ਕੋਈ ਬੰਦਾ ਤੁਹਾਨੂੰ ਛਿੱਤਰ ਮਾਰ ਦੇ, ਤੁਸੀਂ ਆਖੋ ਵੀ ਛਿੱਤਰ ਮੈਨੂੰ ਨਹੀਂ ਆ ਕੇ ਵੱਜਾ, ਮੈਂ ਛਿੱਤਰ ਨੂੰ ਵੱਜਾਂ ਜਾ ਕੇ। ਇੱਕ ਹੋਰ ਲਤੀਫਾ ਵੀ ਤੁਹਾਨੂੰ ਸੁਣਾਵਾਂਗੇ। ਬਹਰਹਾਲ ਪਹਿਲਾਂ ਗੱਲ ਪੂਰੀ ਕਰ ਲਈਏ। ਤੇ ਬਾਜੀ ਨੇ ਆਖਿਆ, ਜਿਹੜੀ ਮਾਸੀ ਹੈ ਤੇਲ ਵਾਲੀ, ਉਹਨੇ ਆਖਿਆ ਫਿਰ ਵੀਡੀਓ ਦੇ ਵਿੱਚ ਪ੍ਰੈਸ਼ਰ ਦੇ ਵਿੱਚ ਕਿ ਇਹ ਬਾਜੀ ਦਾ ਕਸੂਰ ਕੋਈ ਨਹੀਂ, ਮੇਰਾ ਕਸੂਰ ਹੈ, ਮੈਂ ਖਾਣ ਡਈ ਸਭ ਪੂੜੀਆਂ ਉੱਥੇ। ਤੁਹਾਨੂੰ ਪਤਾ ਕਿਤੇ ਪਿੰਡੋਂ ਤੁਰੀ ਸੀ, ਪਹਿਲੀ ਗੱਡੀ 'ਚ ਬੈਠੀ ਹੋਣੀ, ਵੈਸੇ ਰਹਿੰਦੀ ਮਾਡਲ ਟਾਊਨ 'ਚ ਹੈ ਮਾਸੀ ਜਿਹੜੀ ਹੈ, ਲੇਕਿਨ ਸੋਚੋ ਵੀ ਪਿੰਡੋਂ ਕਿਤੇ ਤੁਰੀ ਸੀ ਵਿਚਾਰੀ, ਪਹਿਲੀ ਬੱਸੇ, ਮਜ਼ਾਕ 'ਚ ਮਖੌਲ 'ਚ ਮੈਂ ਕਹਿਣ ਡਿਆ, ਉੱਥੇ ਨਾਲ ਪੂੜੀਆਂ ਬੰਨ੍ਹ ਕੇ ਲਿਆਈ ਸੀ। ਤੇ ਉਹ ਨੂਨ ਲੀਗ ਦੇ ਵਿੱਚ ਖਾਣ ਪੀਣ ਨੂੰ ਹੀ ਗਈ ਹੈ ਨਾ, ਤਹਿਰੀਕ ਇਨਸਾਫ 'ਚ ਭੁੱਖ ਮਰਦੀ ਸੀ ਇਹ ਮਾਸੀ। ਤੇ ਇਹਨਾਂ ਦੇ ਸ਼ੌਹਰ ਜਿਹੜੇ ਨਾ ਰਿਟਾਇਰਡ ਮੇਜਰ ਸਾਹਿਬ ਨੇ, ਉਹਨਾਂ ਨੂੰ ਵੈਸੇ ਸਲਾਮ ਹੈ ਜਿਨ੍ਹਾਂ ਨੇ ਇਹਨਾਂ ਨਾਲ, ਮਾਸੀ ਸਾਡੀ ਨਾਲ ਗੁਜ਼ਾਰਾ ਕੀਤਾ ਹੈ ਨਾ, ਉਹ ਸਾਡੇ ਮਾਸੜ ਨੂੰ ਸਲਾਮ ਹੈ ਵੇ, ਬੜੀ ਗੱਲ ਹੈ ਮਾਸੜ ਜੀ ਤੁਹਾਡੀ। ਇਹ ਮੇਜਰ ਸਾਹਿਬ ਜਿਹੜੇ ਨੇ, ਤੁਹਾਡਾ ਹੀ ਕੰਮ ਸੀ, ਜੇ ਇਸ ਮੋਰਚੇ 'ਤੇ ਤੁਸੀਂ ਲੜ ਗਏ ਹੋ ਨਾ, ਜੋ ਹਾਲਾਤ ਅਸੀਂ ਆਪਣੀ ਮਾਸੀ ਦੇ ਵੇਖਣ ਡਏ ਨਾ, ਇਸ ਮੋਰਚੇ ਔਰ ਇਸ ਮੁਹਾਜ਼ 'ਤੇ ਕੋਈ ਹੋਰ ਬੰਦਾ ਨਹੀਂ ਸੀ ਲੜ ਸਕਦਾ। ਇਹ ਮੇਜਰ ਸਾਹਿਬ ਤੁਹਾਡਾ ਹੀ ਕੰਮ ਹੈ, ਜਿਵੇਂ ਤੁਸੀਂ ਲੜਾਈ ਕਰ ਗਏ ਹੋ। ਬਹਰਹਾਲ ਮਾਸੀ ਨੇ ਬਿਆਨ ਦਿੱਤਾ ਫਿਰ ਪ੍ਰੈਸ਼ਰ ਦੇ ਵਿੱਚ ਕਿ ਜੀ ਮੈਂ ਖਾਣ ਡਈ ਸਾਂ ਪੂੜੀਆਂ, ਮੇਰੇ ਹੱਥਾਂ ਨੂੰ ਲੱਗਾ ਸੀ ਤੇਲ, ਤੇ ਇਹ ਬਾਜੀ ਜਿਹੜੀ ਮੇਰੀ ਬੇਇੱਜ਼ਤੀ ਕੀਤੀ ਉਹਦਾ ਕਸੂਰ ਨਹੀਂ ਹੈ, ਇਹ ਕਸੂਰ ਮੇਰਾ ਹੈ। ਇਹ ਬਿਆਨ ਵੀ ਸੁਣੋ जी। अस्सलाम वालेकुम। मैंने अभी एक वो क्लिप देखा है जो कि एज यूजुअल इन लोगों ने, जिन्होंने झूठ की फैक्ट्रियां चलाई हुई हैं, उसको वायरल कर रहे हैं। बड़े अफसोस की बात है। मैं सुबह अपनी बैठ के नाश्ता कर रही थी, हलवा पूड़ी खा रही थी, तो पीछे से मरियम साहिबा आई हैं, उन्होंने मुझे सलाम किया। तो मैं जज्बात में आके, तो मुझे ज़हन में नहीं रहा कि भी मेरे तो हाथ इस वक्त ग्रीसी हैं, तो मैंने उनको उठ के तो हक किया। और फिर सडनली आई रियलाइज कि मेरे तो हाथ जो है उसमें वो तेल लगा हुआ है, तो मैंने फिर खुद ही हाथ वो अपना नीचे कर लिया। मुझे ज्यादा केयरफुल होना चाहिए था। खुदा का वास्ता है, ये इस तरह की फजूल हरकतें करनी आप बंद कर दें, बाज आ जाएं। कोई थोड़ा सा आप किसी की इज्जत और रिस्पेक्ट करें। मुझे जितनी इज्जत और जितना रिस्पेक्ट और जितना प्यार मरियम नवाज साहिबा की तरफ से मिला है, मैं आपको बता नहीं सकती। मैं जितना भी उनका शुक्रिया अदा करूं वो कम है। और आप लोगों को एक्चुअली तकलीफ ही बहुत है, आपको दिली सदमा है कि ये किस तरह से जनाब मरियम साहिबा जो हैं, उन्होंने इनको अपने साथ लगाया हुआ है, अपनी पार्टी का टिकट भी दिया हुआ है। आपको प्रॉब्लम ये है, आपको मैं मेरे ख्याल में बरनौल भेज दूंगी, आप जरा चिल करें। ये मेरी गलती थी, मरियम साहिबा की बिल्कुल नहीं थी। ये मैंने जो था वो गलत किया, मेरे हाथ में तेल था, और मैं अगर उनकी जगह होती तो मेरा भी यही फिर रिएक्शन होता, क्योंकि जाहिर है फिर आपके कपड़े जो गंदे होते हैं। तो खुदा का वास्ता है ये बंद कर दें। आप लोगों को इसके अलावा काम ही कोई नहीं है दुनिया में। ਤੇ ਬਹਰਹਾਲ ਇਹ ਜੀ ਅੱਜ ਦੀ ਸੂਰਤ ਹਾਲ ਹੈ, ਇਹ ਤੁਸੀਂ ਸਾਰੀ ਸੁਣ ਲਈ ਹੈ। ਤੇ ਅੱਗੋਂ ਇੱਕ ਨਵੀਂ ਸੂਰਤ ਹਾਲ ਡਿਵੈਲਪ ਹੋਈ ਹੈ। ਉਹ ਹੋਈ ਹੈ ਕਿ ਜਿਹੜੀ ਬਾਜੀ ਆਖਦੀ ਸੀ ਨਾ ਕਿ ਸਾਡੇ ਕੋਲ ਜਿਹੜੀ ਬਾਜੀ ਆਖਦੀ ਸੀ ਕਿ ਸਾਡੇ ਕੋਲ ਲੋਕਾਂ ਦੀਆਂ ਭੈੜੀਆਂ ਚੰਗੀਆਂ ਫਿਲਮਾਂ ਨੇ, ਉਹਨੇ ਆਖਿਆ ਵੀ ਹੁਣ ਟਿਕਟੌਕ 'ਤੇ ਮੇਰੀ ਕੋਈ ਫਿਲਮ ਬਣਾਵੇ ਤਾਂ ਤੁਹਾਡਾ ਇਲਾਜ ਕਰਾਂਗੇ। ਇਹ ਸਾਡਾ ਅਗਲੇ ਪੰਜਾਬੀ ਵੀਲੌਗ ਦਾ ਟੌਪਿਕ ਹੋਏਗਾ, ਇਹਨੂੰ ਡਿਸਕਸ ਕਰਾਂਗੇ ਕਿਸੇ ਅਗਲੇ ਪੰਜਾਬੀ ਵੀਲੌਗ 'ਚ। ਹੁਣ ਤੱਕ ਅੱਜ ਤੱਕ ਇੰਨਾ ਹੀ, ਪਰ ਫਿਰ ਦੁਬਾਰਾ ਚੇਤਾ ਕਰਾਵਾਂਗੇ ਜੇ ਅਜੇ ਤੱਕ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਫੌਰੀ ਤੌਰ 'ਤੇ ਕਰੋ, ਤਾਂ ਕਿ ਇਹ ਚੈਨਲ ਵਧੇ ਫੁੱਲੇ ਤੇ ਦੂਰ ਤੱਕ ਜਾਏ। ਰੱਬ ਰਾਖਾ।